पाकिस्तान के तीसरे वड्डे शहर का इकबाल स्टेडियम ते कब्जा होने जा रहा वा जनाबे अली PCB का दिन रात जिले इंतजामिया की मेहनत शामिल आ 1964 तो लैके 2024 तक दिन रात एक होया पक्की पकाई खीर जनाब जाके ਤੁਹਾਡੀ ਝੋਲੀ ਚ ਪਾ ਦਈਏ 24 ਇੰਟਰਨੈਸ਼ਨਲ ਟੈਸਟ ਮੈਚ 12 ਵਨਡੇ ਮੈਚ ਇਹ PCB ਵਾਲਿਓ ਤੁਸੀਂ ਆ ਕੇ ਨਹੀਂ ਕਰਵਾਏ ਸੀਗੇ ਇਹ ਜ਼ਿਲ੍ਹੀ ਇੰਤਜ਼ਾਮੀਆ ਨੇ ਕਰਵਾਏ ਸੀਗੇ ਸ਼ਬਾਜ਼ ਸ਼ਰੀਫ ਨੇ ਲੈਟਰ ਲਿਖਿਆ ਨਵਾਜ਼ ਸ਼ਰੀਫ ਨੇ ਲੈਟਰ ਲਿਖਿਆ ਤੇ ਜਨਾਬ ਜਗ੍ਹਾ ਤੁਹਾਡੀ ਵੀ ਨਹੀਂ ਹੈਗੀ ਮੈਂ ਤੁਹਾਨੂੰ ਦੱਸ ਦਵਾਂ ਇਹ 90 ਸਾਲਾ ਲੀਜ਼ ਦੀ ਜਗ੍ਹਾ ਹੈਗੀ ਆ ਤੇ ਡਿਸਟ੍ਰਿਕਟ ਇੰਤਜ਼ਾਮੀਆ ਨੂੰ ਮਿਲੀ ਹੋਈ ਆ ਕਾਨੂੰਨ ਤੁਹਾਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਇੱਕੋ ਹੀ ਇੱਥੇ ਝੂਲੇ ਵਾਲੀ ਜਗ੍ਹਾ ਵਾ ਜਿੱਥੇ ਨਿਆਣੇ ਆ ਕੇ ਝੂਲੇ ਲੈ ਲੈਂਦੇ ਆ PCB ਨੇ ਆ ਕੇ ਸਭ ਤੋਂ ਪਹਿਲੇ ਆਹ ਚਕਾਣੇ ਤੇ ਸਾਡੇ ਨਿਆਣੇ ਕਿੱਧਰ ਜਾਣਗੇ ਤੇ ਸਾਡੇ ਲੋਕਲ ਕ੍ਰਿਕਟਰ ਜਿਹੜੇ ਆ 6000 ਤੋਂ ਜ਼ਾਇਦ ਨੇ ਉਹ ਕਿੱਧਰ ਜਾਣਗੇ ਕਿੱਥੇ ਜਾ ਕੇ ਖੇਲਣਗੇ ਜਨਾਬ ਜ਼ਿਲ੍ਹੀ ਇੰਤਜ਼ਾਮੀਆ ਨੂੰ 2 ਮਹੀਨੇ ਪਹਿਲੇ ਲਿਖ ਕੇ ਦਿਓ ਕਿਰਾਇਆ ਦਿਓ ਤੇ ਇੱਥੇ ਆ ਕੇ ਮੈਚ ਕਰਾਓ FDA ਸਿਟੀ ਦੇ ਵਿੱਚ ਇੱਕ ਵੱਡੇ ਗਰਾਊਂਡ ਦੀ ਜਗ੍ਹਾ ਪਈ ਹੋਈ ਆ PCB ਵਾਲਿਆਂ ਨੂੰ ਕਹਿ ਰਹੇ ਬਾਰ-ਬਾਰ ਜਾਓ ਭਾਈ ਜਾ ਕੇ ਉੱਥੇ ਗਰਾਊਂਡ ਬਣਾਓ ਅਸਲਾਮ ਅਲੈਕੁਮ ਅੱਛਾ ਜੀ ਇੱਕ ਪੰਜਾਬੀ ਦੀ ਮਿਸਾਲ ਸੁਣੀ ਹੋਣੀ ਆ ਕਿ ਅੱਗ ਲਾਣ ਆਈ ਤੇ ਚੁੱਲ੍ਹੇ ਦੀ ਮਾਲਕ ਹੀ ਬਣ ਕੇ ਬਹਿ ਗਈ ਉਹ ਹਾਲ ਜਨਾਬੇ ਅਲੀ ਸਾਡੇ ਫੈਸਲਾਬਾਦ ਦੇ ਵਿੱਚ PCB ਕਰਨ ਜਾ ਰਿਹਾ ਵਾ ਇੱਕ ਨਿੱਕਾ ਜਿਹਾ ਟੂਰਨਾਮੈਂਟ ਲੋਕਲ ਜਿਹੜਾ ਵਾ ਉਹ ਕਰਵਾਉਣ ਵਾਸਤੇ ਆਈ ਤੇ ਜਨਾਬ ਪਾਕਿਸਤਾਨ ਦੇ ਤੀਸਰੇ ਵੱਡੇ ਸ਼ਹਿਰ ਦਾ ਇਕਬਾਲ ਸਟੇਡੀਅਮ ਤੇ ਕਬਜ਼ਾ ਹੋਣ ਜਾ ਰਿਹਾ ਵਾ ਜਨਾਬੇ ਅਲੀ PCB ਦਾ ਤੇ ਮੈਂ ਸਿਰਫ ਥੋੜੀਆਂ ਜਿਹੀਆਂ ਗੱਲਾਂ ਤੁਹਾਨੂੰ ਦੱਸਾਂਗਾ ਇੱਥੇ ਗੌਰ ਫਰਮਾ ਲੈਣਾ ਤੇ ਬਾਕੀ ਜਿੱਦਾਂ ਤੁਹਾਡਾ ਦਿਲ ਕਰੇ ਕਰਨਾ ਤੁਸੀਂ ਉਦਾਂ ਹੀ ਆ ਇਹ ਜਨਾਬੇ ਅਲੀ ਉਹ ਸਟੇਡੀਅਮ ਆ ਜਿਹਦੇ ਵਿੱਚ ਦਿਨ ਰਾਤ ਜ਼ਿਲ੍ਹੇ ਇੰਤਜ਼ਾਮੀਆ ਦੀ ਮਿਹਨਤ ਸ਼ਾਮਲ ਆ 1964 ਤੋਂ ਲੈ ਕੇ 2024 ਤੱਕ ਦਿਨ ਰਾਤ ਇੱਕ ਹੋਇਆ ਜਿਹੜੇ ਸਾਬਕਾ DCO ਸੀਗੇ ਜਿਹੜੇ DC ਸੀਗੇ ਜਿਹੜੇ ਜ਼ਿਲ੍ਹੇ ਇੰਤਜ਼ਾਮੀਆ ਦੇ ਬੰਦੇ ਸੀਗੇ ਉਹ ਰਾਤੀ ਸੌਂਦੇ ਨਹੀਂ ਹੁੰਦੇ ਸੀਗੇ ਜਦੋਂ ਇਹ ਸਟੇਡੀਅਮ ਜਨਾਬ ਬਣਦਾ ਪਿਆ ਸੀਗਾ ਤੇ ਹੁਣ ਜਨਾਬੇ ਅਲੀ ਉਹ ਕਹਿੰਦੇ ਆ ਨਾ ਪੱਕੀ ਪਕਾਈ ਖੀਰ ਜਨਾਬ ਜਾ ਕੇ ਤੁਹਾਡੀ ਝੋਲੀ ਚ ਪਾ ਦਈਏ ਉਹ ਵੀ ਜਨਾਬ ਮੁਫਤੀ ਕਿਉਂ ਜੀ ਤੁਸੀਂ ਸਾਡੀ ਭੂਆ ਦੇ ਮੁੰਡੇ ਹੋ ਫੈਸਲਾਬਾਦ ਵਾਲਿਆਂ ਦੇ ਇੱਦਾਂ ਨਹੀਂ ਹੋਣਾ ਜਨਾਬੇ ਅਲੀ ਅਗਰ ਕਰਨਾ ਵਾ ਤੇ ਕਰੋ ਜਨਾਬੇ ਅਲੀ ਤੁਹਾਨੂੰ ਅਸੀਂ ਦੱਸਦੇ ਆ ਤੁਹਾਨੂੰ ਅਸੀਂ ਜਗ੍ਹਾ ਵੀ ਦਿੰਨੇ ਆ ਤੁਹਾਨੂੰ ਅਸੀਂ ਪੈਸੇ ਵੀ ਦਵਾਵਾਂਗੇ ਸਾਰਾ ਕੁਝ ਕਰਾਂਗੇ ਜਾਓ ਉੱਥੇ ਜਾ ਕੇ ਕਰੋ ਪਹਿਲੇ ਆ ਸਟੇਡੀਅਮ ਤੇ ਆਨੇ ਆ ਜਨਾਬੇ ਅਲੀ 24 ਇੰਟਰਨੈਸ਼ਨਲ ਟੈਸਟ ਮੈਚ 12 ਵਨਡੇ ਮੈਚ ਇਹ PCB ਵਾਲਿਓ ਤੁਸੀਂ ਆ ਕੇ ਨਹੀਂ ਕਰਵਾਏ ਸੀਗੇ ਇਹ ਜ਼ਿਲ੍ਹੀ ਇੰਤਜ਼ਾਮੀਆ ਨੇ ਕਰਵਾਏ ਸੀਗੇ ਇੱਥੇ ਜਨਾਬ DCO ਸੀ ਉਹਨਾਂ ਨੇ ਕਰਵਾਏ ਸੀ ਇੱਥੇ ਪਟਵਾਰੀ ਸੀ ਉਹਨਾਂ ਨੇ ਕਰਵਾਏ ਸੀ ਇੱਥੇ AC ਸੀ ਉਹਨਾਂ ਨੇ ਕਰਵਾਏ ਸੀਗੇ ਉਦੋਂ ਵੀ ਬੜੇ ਖੁਸ਼ਹਾਲ ਤਰੀਕੇ ਨਾਲ ਹੁੰਦੇ ਰਹੇ ਜਨਾਬ ਤੇ ਉਦੋਂ ਵੀ ਇਹ ਤੋਂ ਬਹੁਤਾ ਕਰਾਊਡ ਆਂਦਾ ਸੀਗਾ ਹੁਣ ਜਨਾਬ ਤੁਸੀਂ ਆ ਕੇ ਉਧਰ ਸਿਕਿਉਰਿਟੀ ਲਾ ਦਿਓ ਉਧਰ ਸਿਕਿਉਰਿਟੀ ਲਾ ਦਿਓ ਉਧਰ ਲਾ ਦਿਓ ਲੋਕਲ ਟੀਮਾਂ ਵਾਸਤੇ ਇੰਨੀ ਸਿਕਿਉਰਿਟੀ ਲਾ ਦਿੱਤੀ ਆ ਉਹਦੇ ਬਾਵਜੂਦ ਫੈਸਲਾਬਾਦ ਦੀ ਜਿਹੜੀ ਆਵਾਮ ਆ ਉਹ ਕ੍ਰਿਕਟ ਨਾਲ ਜਨਾਬ ਮੁਹੱਬਤ ਕਰਦੀ ਆ ਲੇਕਿਨ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਨੂੰ ਤੁਸੀਂ ਡਾਂਗਾ ਵੀ ਮਰਾਓ ਡਾਂਗਾ ਜਨਾਬ PCB ਵਾਲਿਓ ਤੁਸੀਂ ਮਰਾ ਰਹੇ ਹੋ मैं जनाब डिप्टी कमिश्नर फैसलाबाद साहब बड़ा अच्छा काम कर रहे हैं फैसलाबाद वास्ते लेकिन अच्छा काम करन दे नाल नाल जनाब जिगरा भी सानू चाहिदा वा ते चंगा तगड़ा जिगरा चाहिदा वा ओदी वजह तुहानूं मैं दस दिना वा कि जनाब इत्थे इस तो पहले बड़े DC साहबान आए और तगड़े तगड़े DC साहबान आए ਉਹਨਾਂ ਨੂੰ ਜਨਾਬੇ ਅਲੀ ਸ਼ਬਾਜ਼ ਸ਼ਰੀਫ ਨੇ ਲੈਟਰ ਲਿਖਿਆ ਨਵਾਜ਼ ਸ਼ਰੀਫ ਨੇ ਲੈਟਰ ਲਿਖਿਆ ਤੇ ਜਨਾਬ ਜਗ੍ਹਾ ਤੁਹਾਡੀ ਵੀ ਨਹੀਂ ਹੈਗੀ ਮੈਂ ਤੁਹਾਨੂੰ ਦੱਸ ਦਵਾਂ ਇਹ 90 ਸਾਲਾ ਲੀਜ਼ ਦੀ ਜਗ੍ਹਾ ਹੈਗੀ ਆ ਤੇ ਡਿਸਟ੍ਰਿਕਟ ਇੰਤਜ਼ਾਮੀਆ ਨੂੰ ਮਿਲੀ ਹੋਈ ਆ ਤੇ ਤੁਹਾਡੇ ਕੋਲ ਕੋਈ ਕਾਨੂੰਨ ਕੋਈ ਜ਼ਾਬਤਾ ਇਸ ਤਰ੍ਹਾਂ ਦਾ ਨਹੀਂ ਹੈਗਾ ਕਿ ਤੁਸੀਂ ਜਨਾਬੇ ਅਲੀ ਇਹ ਜਗ੍ਹਾ ਅੱਗੇ PCB ਨੂੰ ਟ੍ਰਾਂਸਫਰ ਕਰ ਸਕੋ ਕਾਨੂੰਨ ਇਹ ਕਹਿ ਰਿਹਾ ਮੈਂ ਨਹੀਂ ਗੱਲ ਕਹਿ ਰਿਹਾ ਜਨਾਬ ਅਗਰ ਕਾਨੂੰਨ ਤੁਹਾਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਤੇ ਖਿਲਾਫੇ ਕਾਨੂੰਨ ਫੈਸਲਾਬਾਦੀਆਂ ਨੇ ਇਹ ਕੰਮ ਤੁਹਾਨੂੰ ਵੀ ਨਹੀਂ ਕਰਨ ਦੇਣਾ ਤੁਸੀਂ ਭਾਵੇਂ ਜੋ ਮਰਜ਼ੀ ਕਰ ਲਓ ਇਹ ਗੱਲ ਲਿਖ ਕੇ ਰੱਖ ਲਓ ਜਨਾਬ ਹਾਂ ਹੁਣ ਚੱਲਦੇ ਹਾਂ ਆਪਾਂ ਜਨਾਬੇ ਅਲੀ ਜਿਹੜੀ 10 ਸਾਲ ਪਹਿਲੇ FDA ਸਿਟੀ ਦੇ ਵਿੱਚ ਇੱਕ ਵੱਡੇ ਗਰਾਊਂਡ ਦੀ ਜਗ੍ਹਾ ਪਈ ਹੋਈ ਆ ਵੱਡੇ ਸਟੇਡੀਅਮ ਦੀ ਜਗ੍ਹਾ ਪਈ ਹੋਈ ਆ PCB ਵਾਲਿਆਂ ਨੂੰ ਕਹਿ ਰਹੇ ਬਾਰ-ਬਾਰ ਜਾਓ ਭਾਈ ਜਾ ਕੇ ਉੱਥੇ ਸਟੇਡੀਅਮ ਬਣਾਓ ਜਾਓ ਭਾਈ ਉੱਥੇ ਜਾ ਕੇ ਹੋਟਲ ਬਣਾਓ ਉੱਥੇ ਭਾਈ ਆਪਣੇ ਖਿਲਾੜੀ ਰੱਖੋ ਉੱਥੇ ਖਿਲਾਓ ਜੋ ਮਰਜ਼ੀ ਕਰੋ ਤੁਹਾਨੂੰ ਜੋ ਸ਼ੌਕ ਪੈਦਾ ਹੋ ਗਿਆ ਭਾਈ ਸਾਡੇ ਫੈਸਲਾਬਾਦ ਦੇ ਵਿੱਚ ਇੱਕੋ ਹੀ ਇੱਥੇ ਝੂਲਿਆਂ ਵਾਲੀ ਜਗ੍ਹਾ ਵਾ ਜਿੱਥੇ ਨਿਆਣੇ ਆ ਕੇ ਝੂਲੇ ਲੈ ਲੈਂਦੇ ਆ PCB ਨੇ ਆ ਕੇ ਸਭ ਤੋਂ ਪਹਿਲੇ ਆਹ ਚਕਾਣੇ ਤੇ ਸਾਡੇ ਨਿਆਣੇ ਕਿੱਧਰ ਜਾਣਗੇ ਤੁਸੀਂ ਸਾਨੂੰ ਇਹ ਗੱਲ ਸਮਝਾ ਦਿਓ ਆ ਨਾਲ ਸਿੰਧਬਾਦ ਆ ਉੱਥੇ ਨਿਆਣੇ ਆ ਕੇ ਉਹ ਅੰਦਰ ਵੜ ਕੇ ਉਹ ਟ੍ਰੇਨ ਜੀ ਦੇ ਵੀ ਝੂਟੇ ਲੈ ਲੈਂਦੇ ਆ ਅੰਦਰ ਇੱਕ ਭੂਤ ਬੰਗਲਾ ਹੀ ਬਣਿਆ ਹੋਇਆ ਵੀ ਤੁਹਾਨੂੰ ਮੈਂ ਦੱਸ ਦਵਾਂ ਉੱਥੇ ਆ ਕੇ ਨਿਆਣੇ ਡਰ ਵੀ ਲੈਂਦੇ ਆ ਤੇ ਹੁਣ ਨਿਆਣੇ ਕਿੱਥੇ ਜਾਣਗੇ ਲਿਹਾਜ਼ਾ ਮੇਰੀ ਗੁਜ਼ਾਰਿਸ਼ ਆ ਡਿਪਟੀ ਕਮਿਸ਼ਨਰ ਫੈਸਲਾਬਾਦ ਨੂੰ ਕਿ ਸਰ ਥੋੜਾ ਜਿਹਾ ਹੌਸਲਾ ਕਰੋ ਥੋੜਾ ਜਿਹਾ ਆਪਣੇ ਅੰਦਰ ਲੈ ਕੇ ਆਓ ਜਿਹੜੇ ਪੁਰਾਣੇ DCਆਂ ਨੇ ਲੈ ਕੇ ਆਂਦੀ ਸੀ ਨਾ ਉਹ ਲੈ ਕੇ ਆਓ ਤੇ ਉਹਨਾਂ ਨੂੰ ਖੁੱਲ੍ਹ ਕੇ ਤੁੰਨ ਕੇ ਜਵਾਬ ਦਿਓ ਕਿ ਭਾਈ ਅਸੀਂ ਪੱਕੀ ਪਕਾਈ ਖੀਰ ਜਨਾਬ ਨੂੰ ਕੀ ਦੇ ਦਈਏ ਤੁਸੀਂ ਮੈਚ ਕਰਾਉਣ ਆਏ ਹੋ ਮੈਚ ਕਰਾਓ ਤੇ ਘਰ ਨੂੰ ਜਾਓ
ਅੱਛਾ ਜੀ, ਹੁਣ ਪੀਸੀਬੀ ਇਹ ਕਹਿ ਰਿਹਾ ਵਾ ਸਾਡੇ ਫੈਸਲਾਬਾਦ ਦਾ ਕਰਾਊਡ ਦੇਖ ਕੇ ਕਿ ਇਕਬਾਲ ਸਟੇਡੀਅਮ ਵੀ ਸਾਨੂੰ ਦੇ ਦਿਓ, ਬੋੜਾਂ ਵਾਲੀ ਗਰਾਊਂਡ ਵੀ ਸਾਨੂੰ ਦੇ ਦਿਓ। ਤੇ ਜਨਾਬ ਜਦੋਂ ਤੁਹਾਡੇ ਹਵਾਲੇ ਹੋ ਜਾਣਾ ਨਾ ਤੇ ਸਾਡੇ ਲੋਕਲ ਕ੍ਰਿਕਟਰ ਜਿਹੜੇ ਆ 6000 ਤੋਂ ਜ਼ਾਇਦ ਨੇ, ਉਹ ਕਿੱਧਰ ਜਾਣਗੇ, ਕਿੱਥੇ ਜਾ ਕੇ ਖੇਲਣਗੇ? ਦੋ ਹੀ ਤਾਂ ਗਰਾਊਂਡ ਆ ਫੈਸਲਾਬਾਦ ਦੇ ਵਿੱਚ। ਇਹਨਾਂ ਦੋਨਾਂ ਗਰਾਊਂਡਾਂ ਨੇ 1992 ਦੇ ਵਰਲਡ ਕੱਪ ਵਿੱਚ ਵੱਡੇ ਵੱਡੇ ਨਾਮ ਜਿਹੜੇ ਸੀਗੇ ਉਹ ਇਹਨਾਂ ਗਰਾਊਂਡਾਂ 'ਚੋਂ ਪੈਦਾ ਹੋਏ ਸੀਗੇ। ਉਸ ਤੋਂ ਬਾਅਦ ਹੁਣ ਤੱਕ ਏਡੇ ਏਡੇ ਵੱਡੇ ਨਾਮ ਇਹਨਾਂ ਗਰਾਊਂਡਾਂ 'ਚੋਂ ਖੇਲ ਕੇ ਆ ਕੇ ਜਨਾਬ ਪੀਸੀਬੀ ਕੋਲ ਇੰਟਰਨੈਸ਼ਨਲ ਕ੍ਰਿਕਟ ਖੇਲਦੇ ਪਏ ਆ। ਤੇ ਤੁਸੀਂ ਸਾਡੇ ਫੈਸਲਾਬਾਦੀਆਂ ਕੋਲੋਂ ਇਹ ਗਰਾਊਂਡ ਖੋਹ ਕੇ ਸਾਡੇ ਪਲੇਅਰ ਵੀ ਖੋਣਾ ਚਾਹੁੰਦੇ ਹੋ ਤਾਂ ਕਿ ਆਇੰਦਾ ਫੈਸਲਾਬਾਦ ਦੇ ਵਿੱਚੋਂ ਕੋਈ ਨਾਮ ਜਿਹੜਾ ਵਾ ਬਾਹਰ ਨਾ ਆ ਸਕੇ। ਤੇ ਜਨਾਬ ਇਸ ਤਰ੍ਹਾਂ ਨਹੀਂ ਜੀ ਹੋਣਾ। ਜੇ ਤੁਸੀਂ ਚਾਹੁੰਦੇ ਹੋ ਕਿ ਇਕਬਾਲ ਸਟੇਡੀਅਮ ਦੇ ਵਿੱਚ ਮੈਚ ਕਰਾਉਣਾ ਤੇ ਬਿਲਕੁਲ ਸਾਡੀ ਜ਼ਿਲ੍ਹੀ ਇੰਤਜ਼ਾਮੀਆ ਨੂੰ ਪੈਸੇ ਦਿਆ ਕਰੋ। ਥੋੜੇ ਪੈਸੇ ਖਾਈ ਪੀ ਜਾਣ ਡੇ ਹੋ, ਜ਼ਿਲ੍ਹੀ ਇੰਤਜ਼ਾਮੀਆ ਨੂੰ ਦੇ ਦੋਗੇ ਤੇ ਕਿਹੜਾ ਜਨਾਬੇ ਵਾਲੀ ਕੋਈ ਫੌਸਗੀ ਹੋਣ ਲੱਗੀ ਆ? ਜਨਾਬ ਜ਼ਿਲ੍ਹੀ ਇੰਤਜ਼ਾਮੀਆ ਨੂੰ 2 ਮਹੀਨੇ ਪਹਿਲੇ ਲਿਖ ਕੇ ਦਿਓ, ਕਿਰਾਇਆ ਦਿਓ ਤੇ ਇੱਥੇ ਆ ਕੇ ਮੈਚ ਕਰਾਓ। ਕੋਈ ਰੌਲਾ ਨਹੀਂ ਹੈਗਾ, ਸਿਕਿਉਰਿਟੀ ਦੇਣਗੇ, ਸਾਰਾ ਕੁਝ ਦੇਣਗੇ, ਬੜੇ ਅੱਛੇ ਤਰੀਕੇ ਨਾਲ ਮੈਚ ਹੋਣਗੇ। ਲੇਕਿਨ ਤੁਸੀਂ ਜੋ ਚਾਹ ਰਹੇ ਹੋ ਉਂਝ ਫੈਸਲਾਬਾਦੀਆਂ ਨੇ ਨਹੀਂ ਹੋਣ ਦੇਣਾ। ਜਨਾਬ ਮੈਂ ਆਖਰ ਦੇ ਉੱਪਰ ਡਿਪਟੀ ਕਮਿਸ਼ਨਰ ਸਾਹਿਬ ਨੂੰ, ਕਮਿਸ਼ਨਰ ਸਾਹਿਬਾਂ ਨੂੰ, ਚੀਫ ਸੈਕਟਰੀ ਸਾਹਿਬ ਨੂੰ, ਵਜ਼ੀਰ ਆਲਾ ਪੰਜਾਬ ਸਾਹਿਬਾਂ ਨੂੰ, ਵਜ਼ੀਰ ਆਜ਼ਮ ਪਾਕਿਸਤਾਨ ਨੂੰ ਗੁਜ਼ਾਰਿਸ਼ ਕਰਾਂਗਾ ਕਿ ਸਾਡੇ ਫੈਸਲਾਬਾਦ ਦਾ ਅਸਾਸਾ, ਸਾਡੀ ਜ਼ਿਲ੍ਹੀ ਇੰਤਜ਼ਾਮੀਆ ਦਾ ਅਸਾਸਾ ਬੜੀ ਮੁਸ਼ਕਲ ਦੇ ਨਾਲ ਜਨਾਬ ਅਸੀਂ ਬਣਾਇਆ ਹੋਇਆ ਵਾ ਤੇ ਇਹਦੇ ਉੱਪਰ ਰਹਿਮ ਕਰੋ ਤਾਂ ਕਿ ਫੈਸਲਾਬਾਦੀ ਆਪਣੇ ਇਸ ਅਸਾਸੇ ਤੋਂ ਮਹਿਰੂਮ ਨਾ ਹੋ ਜਾਣ। ਅਗਰ ਇਹ ਡਿਪਟੀ ਕਮਿਸ਼ਨਰ ਸਾਹਿਬ ਨੇ ਪੀਸੀਬੀ ਨੂੰ ਦੇ ਦਿੱਤਾ ਤੇ ਜਨਾਬ ਐਸੀ ਬਾਸ ਤੇ ਸ਼ਹਿਰੀ ਤੇ ਜਨਾਬ ਫੈਸਲਾਬਾਦ ਦੀ ਕ੍ਰਿਕਟ ਨਾਲ ਮੁਹੱਬਤ ਕਰਨ ਵਾਲੇ ਜਿੱਦਾਂ ਇਕਬਾਲ ਸਟੇਡੀਅਮ ਆਏ ਨਾ, ਇੱਦਾਂ ਹੀ ਜਨਾਬ ਆ ਕੇ ਅਸੀਂ ਇhtਜਾਜ ਕਰਾਂਗੇ ਔਰ ਤੁੰਨ ਕੇ ਇhtਜਾਜ ਕਰਾਂਗੇ। ਫਿਰ ਜਨਾਬੇ ਵਾਲੀ ਸਾਡੇ ਇhtਜਾਜ ਨੂੰ ਰੋਕਣ ਵਾਲਾ ਕੋਈ ਨਹੀਂ ਹੋਏਗਾ। ਇਹ ਇhtਜਾਜਨ ਸਾਡਾ ਵਿਲਾਗ ਆ ਗਿਆ ਵਾ, ਇhtਜਾਜਨ ਅਸੀਂ ਸੜਕਾਂ ਤੇ ਵੀ ਆਵਾਂਗੇ। ਬਹੁਤ ਸ਼ੁਕਰੀਆ।